ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਸ਼ੂਜ਼ ਹੈ ਇਹ ਬਣਦਾ ਕਿਵੇਂ ਹੈ। ਇਹਦਾ ਪ੍ਰੋਸੈਸ ਕੀ ਹੈ, ਇਹਦੇ ਵਿੱਚ ਕੀ ਮਟੀਰੀਅਲ ਯੂਜ਼ ਹੁੰਦਾ ਹੈ ਤੇ ਇਹ ਕਿਸ ਤਰ੍ਹਾਂ ਮਾਰਕੀਟ ਦੇ ਵਿੱਚ ਪਹੁੰਚਦਾ ਹੈ। ਫਿਰ ਇਹ ਬ੍ਰਾਂਡ ਦੀ ਕੁਆਲਿਟੀ ਕਿ ਬ੍ਰਾਂਡ ਸਥਾਪਿਤ ਨੇ ਬਹੁਤ ਵੱਡੇ ਵੱਡੇ ਬ੍ਰਾਂਡ, ਕਈ ਲੋਕ ਕਹਿੰਦੇ ਮੈਂ ਬ੍ਰਾਂਡ ਦਾ ਹੀ ਲੈਣਾ, ਬਿਲਕੁਲ ਹਨਾ। ਬ੍ਰਾਂਡ ਦੇ ਵਿੱਚ ਤੇ ਨਾਰਮਲ ਸ਼ੂਜ਼ ਦੇ ਵਿੱਚ ਕੀ ਮਤਲਬ ਕਿ ਉਹ ਮੁਕਾਬਲਾ ਕਿਵੇਂ ਕਰਨਗੇ। आप कब से यहाँ पे काम कर रहे हो? हो गया 4 महीने। 4 महीने के। और आप दिन भर में कितने पैकेट पैक पर बेचो? चला के 1000 1200 ऐसे बन गया। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗ੍ਰੀਸ਼ ਭੱਟ ਤੇ ਤੁਸੀਂ ਇਸ ਸਮੇਂ ਦੇਖ ਰਹੇ ਹੋ ਇੰਡੋਸ ਟੀਵੀ ਤੇ ਤੁਹਾਡਾ ਅਨੋਖੀ ਗਲੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅੱਜ ਅਸੀਂ ਪਹੁੰਚ ਚੁੱਕੇ ਹਾਂ ਇੰਡੀਆ ਦੀ ਸਭ ਤੋਂ ਵੱਡੀ ਫੁੱਟਵੇਅਰ ਇੰਡਸਟਰੀ ਦੇ ਵਿੱਚ, ਜਿੱਥੇ ਕਿ ਇੰਡੀਆ ਦੇ ਕੋਨੇ-ਕੋਨੇ ਲਈ ਇੱਥੋਂ ਸ਼ੂਜ਼ ਬਣਾਏ ਜਾਂਦੇ ਨੇ। ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਸ਼ੂਜ਼ ਬਣਦੇ ਕਿਵੇਂ ਨੇ, ਇਹਨਾਂ ਦਾ ਪ੍ਰੋਸੈਸ ਕੀ ਹੈ। ਤਾਂ ਚਲੋ ਚੱਲਦੇ ਹਾਂ ਫੈਕਟਰੀ ਦੇ ਅੰਦਰ। ਦੋਸਤੋ ਅਸੀਂ ਪਹੁੰਚ ਗਏ ਫੈਕਟਰੀ ਦੇ ਅੰਦਰ ਤੇ ਸਾਡੇ ਨਾਲ ਮੌਜੂਦ ਨੇ ਇੱਥੇ ਦੇ ਮੈਨੇਜਰ ਸਾਹਿਬ ਨਿਸ਼ਾਂਤ ਗੋਇਲ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸਵਾਗਤ ਗ੍ਰੀਸ਼ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ, ਜਿਹੜੇ ਤੁਸੀਂ ਇੱਥੇ ਪਹੁੰਚੇ। ਤੇ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਅੱਗੇ ਤੋਂ ਜਦ ਤੁਸੀਂ ਸ਼ੂਜ਼ ਖਰੀਦਣ ਜਾਓਗੇ, ਇਸ ਇੰਟਰਵਿਊ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕੀ ਖਰੀਦਣਾ ਹੈ, ਕਿਵੇਂ ਖਰੀਦਣਾ ਹੈ। ਇਸ ਲਈ ਇਸ ਇੰਟਰਵਿਊ ਨੂੰ ਸਕਿਪ ਨਾ ਕਰਿਓ, ਪੂਰੀ ਦੇਖਿਓ। ਤਾਂ ਹਾਂਜੀ, ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਸ਼ੂਜ਼ ਹੈ ਇਹ ਬਣਦਾ ਕਿਵੇਂ ਹੈ, ਇਹਦਾ ਪ੍ਰੋਸੈਸ ਕੀ ਹੈ, ਇਹਦੇ ਵਿੱਚ ਕੀ ਮਟੀਰੀਅਲ ਯੂਜ਼ ਹੁੰਦਾ ਹੈ ਤੇ ਇਹ ਕਿਸ ਤਰ੍ਹਾਂ ਮਾਰਕੀਟ ਦੇ ਵਿੱਚ ਪਹੁੰਚਦਾ ਹੈ। ਦੇਖੋ ਜੀ, ਇਹ ਬਣਨ ਦਾ ਜੋ ਪ੍ਰੋਸੈਸ ਹੈ, ਸਭ ਤੋਂ ਪਹਿਲਾਂ ਸਾਡੇ ਕੋਲ ਕਟਿੰਗ ਤੋਂ ਸਟਾਰਟ ਹੁੰਦਾ ਹੈ। ਓਕੇ, ਯਾਨੀ ਇਹ ਅੱਪਰ ਪਹਿਲਾਂ ਕਟਿੰਗ ਹੁੰਦਾ, ਪਹਿਲਾਂ ਇਹ ਦੋ ਪਹਿਲਾਂ ਆਪਾਂ ਇਹ ਸਮਝ ਲਈਏ ਵੀ ਬੂਟ ਦੇ ਪਾਰਟ ਕਿੰਨੇ ਨੇ। ਓਕੇ, ਬੂਟ ਦੇ 2 ਪਾਰਟ ਹੁੰਦੇ ਨੇ, ਇੱਕ ਲੋਅਰ ਪਾਰਟ ਤੇ ਇੱਕ ਅੱਪਰ ਪਾਰਟ। ਓਕੇ, ਜਿਹੜਾ ਅੱਪਰ ਪਾਰਟ ਹੈ ਉਹ ਅਲੱਗ ਤੋਂ ਤਿਆਰ ਹੁੰਦਾ ਹੈ ਤੇ ਜਿਹੜਾ ਲੋਅਰ ਪਾਰਟ ਸੋਲ ਹੈ ਉਹ ਅਲੱਗ ਤੋਂ ਤਿਆਰ ਹੁੰਦਾ ਹੈ। ਅੱਪਰ ਪਾਰਟ ਦੀ ਗੱਲ ਕਰੀਏ ਤਾਂ ਪਹਿਲਾਂ ਇਹਦੀ ਕਟਿੰਗ ਹੁੰਦੀ ਹੈ, ਫਿਰ ਉਸ ਤੋਂ ਬਾਅਦ ਇਹ ਸਟਿਚਿੰਗ ਹੁੰਦਾ ਹੈ। ਓਕੇ, ਅੱਪਰ ਤਿਆਰ ਹੋਣ ਤੋਂ ਬਾਅਦ ਇਹ ਮਸ਼ੀਨ ਤੇ ਜਾਂਦਾ, ਫਿਰ ਮੋਲਡ ਹੁੰਦਾ ਤੇ ਜੁੱਤਾ ਤਿਆਰ ਹੁੰਦਾ ਹੈ। ਓਕੇ, ਇਹ ਇਸ ਚੀਜ਼ ਲਈ ਇਹਦਾ ਹਰ ਇੱਕ ਚੀਜ਼ ਲਈ ਜੋ ਪ੍ਰੋਸੈਸ ਤੁਸੀਂ ਦੱਸਿਆ ਉਹਦਾ ਅਲੱਗ-ਅਲੱਗ ਡਿਪਾਰਟਮੈਂਟ ਹੈ ਜਾਂ ਇੱਕੋ ਥਾਂ ਦੇ ਵਿੱਚ ਹੀ ਹੋ ਜਾਂਦਾ ਸਾਰਾ ਕੁਝ? ਨਹੀਂ, ਫੈਕਟਰੀ ਇੱਕੋ ਹੈ, ਅਲੱਗ-ਅਲੱਗ ਪਾਰਟਸ ਦੇ ਵਿੱਚ ਡਿਪਾਰਟਮੈਂਟ ਵੰਡੇ ਹੋਏ ਆ। ਜਿਵੇਂ ਕਟਿੰਗ ਵਾਲਾ ਕਟਿੰਗ ਕਰਦਾ ਹੈ, ਅੱਗੇ ਉਸ ਤੋਂ ਬਾਅਦ ਪ੍ਰਿੰਟਿੰਗ ਵਾਲਾ ਅਗਰ ਇਹ 'ਤੇ ਕੁਝ ਹੋਣੀ ਹੈ, ਬ੍ਰੈਂਡਿੰਗ ਹੋਣੀ ਹੈ, ਉਹ ਪ੍ਰਿੰਟਿੰ ਕਰੂਗਾ। ਉਸ ਤੋਂ ਬਾਅਦ ਇਹ ਸਟਿਚਿੰਗ ਦੇ ਵਿੱਚ ਚਲੇ ਜਾਂਦਾ, ਜਿਹਨੇ ਸਿਲਾਈ ਕਰਨਾ ਸਿਲਾਈ ਮਸ਼ੀਨਾਂ ਦੇ ਉੱਪਰ। ਫਿਰ ਉਸ ਤੋਂ ਬਾਅਦ ਇਹ ਮਸ਼ੀਨ ਦੇ ਉੱਤੇ ਆ ਜਾਂਦਾ ਰੈਡੀ ਹੋ ਕੇ, ਫਿਰ ਜਿਹਨੂੰ ਆਪਾਂ ਬਾਅਦ ਵਿੱਚ ਆਪਾਂ ਡੱਬਾ ਬੰਦ ਕਰਕੇ ਮਾਰਕੀਟ ਦੇ ਵਿੱਚ ਵੇਚਦੇ ਹਾਂ। ਤੇ ਤੁਸੀਂ ਲੋਅਰ ਸੋਲ ਬਾਰੇ ਦੱਸ ਰਹੇ ਸੀ, ਉਹ ਕਿਸ ਤਰ੍ਹਾਂ ਬਣਦਾ ਹੈ? ਲੋਅਰ ਸੋਲ ਦੇ ਆਪਾਂ ਜੇ ਗੱਲ ਕਰੀਏ, ਜਿਸ ਤਰ੍ਹਾਂ ਇਹ ਸੋਲ ਪਿਆ ਆਪਣੇ ਕੋਲੇ, ਇਹਨੂੰ ਲੋਅਰ ਸੋਲ ਕਹਿ ਦਿੰਦੇ ਆ। ਇਹ ਅਲੱਗ-ਅਲੱਗ ਮਟੀਰੀਅਲ ਤੋਂ ਬਣਦੇ ਨੇ, ਜਿਵੇਂ ਕੋਈ PU ਤੋਂ ਬਣਦਾ ਹੈ, ਕੋਈ PVC ਤੋਂ ਬਣਦਾ ਹੈ। ਜਿਸ ਤਰ੍ਹਾਂ ਇਹ ਜੁੱਤੇ ਦੇ ਵਿੱਚ ਕਈ ਤਰ੍ਹਾਂ ਦੇ ਪਾਰਟ ਹੁੰਦੇ ਨੇ, ਇਹਨੂੰ ਕਈ ਤਰ੍ਹਾਂ ਦੇ ਪਾਰਟ ਨੂੰ ਮਿਲ ਕੇ ਇੱਕ ਜੁੱਤਾ ਤਿਆਰ ਹੁੰਦਾ ਹੈ। ਜਿਵੇਂ ਇਹਦਾ ਇੱਕ ਲੇਸ ਹੋ ਗਿਆ, ਇਹ ਲੁੱਪੀ ਹੋ ਗਈ, ਇਹਦੀ ਫੋਮ ਜਿਹੜੀ ਕੋਲਰ ਤੇ ਲੱਗਦੀ ਹੈ ਉਹ ਹੋ ਗਈ, ਰੈਗਜ਼ੀਨ ਹੋ ਗਈ, ਸੋਲ ਹੋ ਗਿਆ। ਇਹ ਸਾਰੀਆਂ ਚੀਜ਼ਾਂ ਮਿਲਾ ਕੇ ਇੱਕ ਜੁੱਤਾ ਤਿਆਰ ਹੁੰਦਾ ਹੈ। ਇਹ ਚੀਜ਼ਾਂ ਕੀ ਨੇ, ਜਿਵੇਂ ਸਾਡੇ ਦਰਸ਼ਕਾਂ ਨੂੰ ਨਹੀਂ ਪਤਾ, ਆਮ ਲੋਕਾਂ ਨੂੰ ਨਹੀਂ ਪਤਾ, PVC ਕੀ ਹੈ ਇਹ PVC ਜਿਸ ਤਰ੍ਹਾਂ ਇੱਕ ਦਾਣੇ ਦੀ ਫੋਮ ਦੇ ਵਿੱਚ ਹੁੰਦਾ, ਜਿਵੇਂ ਆਪਣਾ ਕਣਕ ਦੇ ਦਾਣੇ ਹੁੰਦੇ ਆ ਨਾ, ਇਸ ਤਰੀਕੇ ਨਾਲ ਇਹ ਕੱਟਿਆਂ ਦੇ ਵਿੱਚ PVC ਫੋਮ ਦੇ ਵਿੱਚ ਦਾਣਾ ਆਉਂਦਾ। ਇਹ ਤੁਸੀਂ ਆਪ ਬਣਾਉਂਦੇ ਹੋ ਕਿ ਨਹੀਂ? ਇਹ ਸਾਰਾ ਆਊਟਸੋਰਸਿੰਗ ਹੁੰਦਾ ਹੈ ਤੇ ਅਸੀਂ ਬਾਹਰ ਤੋਂ ਬਣਾਇਆ ਲੈਂਦੇ ਹਾਂ ਤੇ ਉਹਨੂੰ ਅਸੀਂ ਅੰਦਰ ਥੋੜਾ ਜਿਹਾ ਪ੍ਰੋਸੈਸ ਹੁੰਦਾ ਉਹਦੇ ਵਿੱਚ ਕਰਕੇ ਉਹ ਮਸ਼ੀਨ ਦੇ ਵਿੱਚ ਇਹਨੂੰ ਢਾਲ ਕੇ। ਅੱਛਾ ਜੀ। ਇਹ ਗਰਮ ਬਹੁਤ 270 ਹੀਟ ਤੇ ਚੱਲਦਾ ਦਾਣਾ। ਇਹ ਓਹੋ, 270 ਹੀਟ ਤੇ ਇਹਨੂੰ ਪਿਘਲਾ ਕੇ ਇਹਦਾ ਸੋਲ ਬਣਾਉਣੇ ਆ। ਅੱਛਾ, ਮੈਂ ਹੁਣ ਫੈਕਟਰੀ ਦੇ ਵਿੱਚ ਜਾਣਾ ਚਾਹਾਂਗਾ, ਚਲੀਏ। ਇਹ ਆਪਣਾ ਅੱਪਰ ਸਟੋਰ ਹੈ, ਜਿੰਨਾ ਵੀ ਅੱਪਰ ਰੈਡੀ ਹੋ ਜਾਂਦਾ ਨਾ, ਇਹ ਰੈਕਾਂ ਦੇ ਵਿੱਚ ਲੱਗ ਜਾਂਦਾ। ਤੇ ਹੁਣ ਇਹਨੂੰ ਜਿਵੇਂ ਅਗਲਾ ਪ੍ਰੋਸੈਸ ਹੁੰਦਾ ਅੱਪਰ ਬਣਨ ਤੋਂ ਬਾਅਦ ਇਹਦਾ ਲਾਸਟਿੰਗ ਦਾ, ਇਹ ਮਸ਼ੀਨਾਂ ਤੇ ਉਹਦੀ ਲਾਸਟਿੰਗ ਚੱਲ ਰਹੀ ਹੈ। ਬਹੁਤ ਤੇਜ਼ੀ ਨਾਲ ਕੰਮ ਕਰਦੀ ਹੈ ਮਸ਼ੀਨਾਂ ਨਾ। ਹਾਂ, ਇਹ ਤੇਜ਼ੀ ਨਾਲ ਜੇ ਰੋਜ਼ ਇੱਕ ਕੰਮ ਕਰਦੇ ਰਹਿਣਾ। ਇੱਕ ਦਿਨ ਦੇ ਵਿੱਚ ਕਿੰਨੇ ਸ਼ੂਜ਼ ਬਣਾ ਲੈਂਦੇ ਹੋਗੇ? ਇਹ ਲਾਸਟਿੰਗ ਕਿੰਨੇ ਸੂਚ ਤੇ ਕਰ ਲੈਂਦੇ ਹੋਣੇ ਆ? ਇਹ 2000 ਜੋੜੀ ਤੇ ਕਰ ਲੈਂਦੇ ਇੱਕ ਮਸ਼ੀਨ ਤੇ। ਕਿੰਨੇ ਟਾਈਮ ਦੇ ਵਿੱਚ? 12 ਘੰਟਿਆਂ ਦੇ ਵਿੱਚ। 12 ਘੰਟਿਆਂ ਦੇ ਵਿੱਚ 2000 ਜੋੜੀ ਲਾਸਟਿੰਗ ਕਰ ਦਿੰਦੇ ਨੇ ਇਹ, ਕਿਉਂਕਿ ਇੱਕ ਹੀ ਕੰਮ ਨੇ ਇਹਨਾਂ ਨੇ रोज करी जाना है और सारा दिन करी जाना है एक कोई काम। आप कब से यहाँ पे काम कर रहे हो? हो गया 4 महीने। 4 महीने को। और आप दिन भर में कितने पैकेट पैक पर बेचो?
चला के 1000-1200 ऐसे तक जाओ। अब ये कितने घंटे काम करते हो? तो ये काम करते हैं मान के चलिए 10-11 घंटे। 10-11 घंटे ਤੁਸੀਂ ਲਗਾਤਾਰ ਇਹ ਕੰਮ ਕਰਦੇ ਹੋ ਤੇ ਮਤਲਬ ਕਿੰਨੇ ਕੇ ਬਣਾ ਦਿੰਦੇ ਹੋਗੇ? ये बना देते होगे आप ये? बन जाता है 1200-1300। अच्छा, और लगातार और आप कभी थकते नहीं हो करते करते काम? थका के लगेगी, पैसे मिलते हैं ना। हाँ सही बात है, हर आदमी पैसे के लिए काम कर रहा है। थैंक यू सो मच। ਸ਼ਾਨੀ ਵੀ ਹੀ ਕੰਮ ਕਿੰਨੇ ਵਜੇ ਸ਼ੁਰੂ ਕਰਦੇ ਨੇ ਇੱਥੇ? ਕੁਝ ਫੈਕਟਰੀ 9 ਵਜੇ ਸਟਾਰਟ ਹੋ ਜਾਂਦੀ ਹੈ। ਅੱਛਾ ਜੀ। ਤੇ 8:30 ਵਜੇ ਫੈਕਟਰੀ ਦਾ ਜੋ ਐਂਡ ਟਾਈਮ ਹੁੰਦਾ। ਓਕੇ ਜੀ, ਇਹ ਹੁਣ ਕਿਹੜਾ ਡਿਪਾਰਟਮੈਂਟ ਕੀ ਆ ਗਿਆ ਜੀ? ਇਹ ਸਟੋਰ ਆ ਗਿਆ ਜੀ ਸਾਡਾ। ਅੱਛਾ ਜੀ। ਇਹ ਸਟੋਰ ਇਹਦੇ ਵਿੱਚ ਜਿਵੇਂ ਛੋਟੀ-ਛੋਟੀ ਆਈਟਮਾਂ ਲੱਗਦੀਆਂ ਨਾ, ਧਾਗਾ ਲੱਗ ਗਿਆ, ਲੇਸ ਲੱਗ ਗਿਆ ਜੁੱਤੇ ਦੇ ਉੱਤੇ, ਬੱਕਲ ਲੱਗ ਗਿਆ ਕੋਈ, ਉਹ ਸਾਰਾ ਇੱਥੋਂ ਇਸ਼ੂ ਹੁੰਦਾ ਵਾ। ਓਕੇ, ਜਿਵੇਂ ਕੋਈ ਆਪਾਂ 20 ਕਾਰਟਨ ਦਾ ਲੋਟ ਬਣਾਉਣਾ ਵਾ, ਇਹ ਡਿਪਾਰਟਮੈਂਟ ਵੱਖਰਾ ਹੈ, ਜਿਹਨੇ ਵੀ ਕੰਮ ਕਰਨਾ ਇਹਨਾਂ ਤੋਂ ਇਸ਼ੂ ਕਰਵਾ ਕੇ ਇਹਨਾਂ ਤੋਂ ਇਸ਼ੂ ਕਰਵਾ ਕੇ ਲੈ ਕੇ ਜਾਣਾ ਉਹਨਾਂ ਨੇ। ਕੋਈ ਕਿੰਨੇ ਪੀਸ ਦੇਣੇ ਆ, ਮਤਲਬ ਜਿਵੇਂ 500 ਜੋੜੀ ਆ ਤਾਂ ਉਹਦੇ ਉੱਤੇ 1000 ਬੱਕਲ ਲੱਗਣਾ ਵਾ, ਤਾਂ ਉਹਨਾਂ ਨੇ ਉਸ ਹਿਸਾਬ ਨਾਲ ਇੱਥੋਂ ਇਸ਼ੂ ਕਰ ਦੇਣਾ ਵਾ। ਹਰ ਇੱਕ ਚੀਜ਼ ਦਾ ਹਿਸਾਬ ਕਿਤਾਬ ਰੱਖਿਆ ਹੈ। ਹਿਸਾਬ ਕਿਤਾਬ ਇਹਨਾਂ ਦਾ ਕੰਪਿਊਟਰ ਵਿੱਚ ਸਟਾਕ ਮੈਨੇਜ ਹੁੰਦਾ ਵੀ ਜਿਹੜੀ ਚੀਜ਼ਾਂ ਬਾਹਰੋਂ ਆਉਂਦੀਆਂ, ਹੁਣ ਫੈਕਟਰੀ ਦੇ ਵਿੱਚ ਇੰਨੀਆਂ ਚੀਜ਼ਾਂ ਰॉ ਮਟੀਰੀਅਲ ਦੀ ਆਉਂਦੀਆਂ ਨਾ, ਸਾਰਾ ਕੁਝ ਰਿਕਾਰਡ ਇਹਨਾਂ ਦੇ ਕੰਪਿਊਟਰ ਵਿੱਚ ਰਹਿੰਦਾ ਵਾ। ਬਿਲਕੁਲ ਜੀ। ਤੇ ਜਿੰਨਾ ਇਹ ਇਸ਼ੂ ਕਰ ਦਿੰਦੇ ਆ ਉਹ ਲੈਸ ਕਰ ਦਿੰਦੇ, ਜਿੰਨਾ ਆਉਂਦਾ ਉਹ ਐਡ ਕਰਦੇ ਰਹਿੰਦੇ ਆ। ਤੇ ਬਾਕੀ ਜਿਹੜੇ ਕੈਮੀਕਲ ਵਗੈਰਾ ਪਏ ਨੇ, ਇਹ ਕੈਮੀਕਲ ਕਿਸ ਚੀਜ਼ ਦੇ ਕੰਮ ਆਉਂਦੇ ਆ? ਇਹ ਜੁੱਤੇ ਦੀ ਸਫਾਈ ਦੇ ਵਿੱਚ ਕੰਮ ਆਉਂਦੇ ਆ। ਕਿਹੜੀ? ਕੋਈ ਜੁੱਤੇ ਦੀ ਪੇਸਟਿੰਗ ਦੇ ਵਿੱਚ ਕੰਮ ਆਉਂਦਾ। ਇਹ ਅਲੱਗ-ਅਲੱਗ ਤਰ੍ਹਾਂ ਦੇ ਕੈਮੀਕਲ ਨੇ। ਨਿਸ਼ਾਨ ਜੀ, ਆਹ ਚੀਜ਼ਾਂ ਕੀ ਨੇ? ਇਹ ਕੱਪੜੇ ਨੇ ਜੀ, ਜਿਸ ਤਰ੍ਹਾਂ ਪਤਾਵੇ ਦੇ ਰੋਲ ਨੇ ਇੱਥੇ, ਜਿਹੜਾ ਬੂਟ ਦੇ ਵਿੱਚ ਆਪਾਂ ਹੇਠਾਂ ਜਿੱਥੇ ਆਪਣਾ ਪੈਰ ਪੈਂਦਾ ਨਾ ਉਹ ਪਤਾਵਾ ਹੈਗਾ, ਤੇ ਉੱਪਰ ਜਿਹੜੇ ਕਈ ਤਰ੍ਹਾਂ ਦੇ ਕੱਪੜੇ ਲੱਗਦੇ ਆ ਉਹ ਨੇ। ਜਿਹੜੀ ਪਿੱਛੇ ਆਪਣੇ ਫੋਮ ਲੱਗਦੀ ਹੈ ਜਾਂ ਰੈਗਜ਼ਿਨ ਲੱਗਦੀ ਹੈ, ਉਹ ਸਾਰਾ ਕੁਝ ਇੱਥੇ ਸਟੋਰ ਹੁੰਦੇ ਨੇ। ਹਾਂ, ਸਭ ਦੇ ਵੱਖਰੇ ਰੇਟ ਸੈੱਟ ਹੋਏ। ਇੰਨਾ ਮਹਿੰਗਾ ਉਹਨਾਂ ਮਹਿੰਗਾ ਸ਼ੂਜ਼ ਹੁੰਦਾ ਦਾ? ਹਾਂ, ਇਸ ਤਰੀਕੇ ਨਾਲ ਹੀ, ਜਿਸ ਤਰ੍ਹਾਂ ਨਾ ਅਲੱਗ-ਅਲੱਗ ਕੁਆਲਿਟੀਆਂ ਦੇ ਹਿਸਾਬ ਨਾਲ ਇਹ ਅਲੱਗ-ਅਲੱਗ ਰੇਟਾਂ ਦਾ ਮਟੀਰੀਅਲ ਇੱਥੇ ਪਿਆ ਹੋਊਗਾ। ਕੁਛ ਐ ਸੀਗਾ ਨਾ, ਇਸ ਜੁੱਤੇ ਦਾ ਸਟਾਰਟ ਕਿੱਥੋਂ ਹੁੰਦਾ, ਸਟਾਰਟਿੰਗ ਪੁਆਇੰਟ ਕੀ ਹੁੰਦਾ? ਸਟਾਰਟਿੰਗ ਪੁਆਇੰਟ ਹੁੰਦਾ ਜਿਵੇਂ ਇਹ ਕਟਿੰਗ ਡਿਪਾਰਟਮੈਂਟ ਹੈ ਸਾਡਾ। ਇੱਥੇ ਅਲੱਗ-ਅਲੱਗ ਮਸ਼ੀਨਾਂ ਤੁਸੀਂ ਦੇਖ ਰਹੇ ਹੋਗੇ, 8 ਮਸ਼ੀਨਾਂ ਲੱਗੀਆਂ ਹੋਈਆਂ ਨੇ ਕਟਿੰਗ ਦੀਆਂ। ਹਾਲੇ ਇਹ ਅਲੱਗ-ਅਲੱਗ ਕਲਿੱਕਰ ਦੇ ਉੱਤੇ, ਕਲਿੱਕਰ ਮਸ਼ੀਨ ਕਹਿ ਦਿੰਦੇ ਆ ਇਹਨੂੰ। ਅਲੱਗ-ਅਲੱਗ ਮਸ਼ੀਨਾਂ ਦੇ ਉੱਤੇ ਨਾ ਅਲੱਗ-ਅਲੱਗ ਕੰਪੋਨੈਂਟ ਕੱਟ ਰਹੇ ਨੇ। ਇਹ ਤੁਹਾਨੂੰ ਮੈਂ ਦਿਖਾਉਣਾ ਜੋ ਕਿ ਇਹ ਕਟਿੰਗ ਦੇ ਡਾਈਆਂ ਹੁੰਦੀਆਂ ਹੈਗੀਆਂ। ਜਿਸ ਤਰ੍ਹਾਂ ਇਹ ਕੱਟ ਰਿਹਾ ਜੀ, ਇਹਦੀਆਂ ਇਹ ਕਟਿੰਗ ਦੀ ਡਾਈ ਹੁੰਦੀ ਹੈ। ਓਕੇ ਜੀ। ਆਪਾਂ ਨੂੰ ਜਿਸ ਸ਼ੇਪ ਦੇ ਵਿੱਚ ਮਟੀਰੀਅਲ ਚਾਹੀਦਾ ਵਾ, ਆਪਾਂ ਨੂੰ ਇਸ ਸ਼ੇਪ ਦੇ ਵਿੱਚ ਮਟੀਰੀਅਲ ਚਾਹੀਦਾ ਸੀਗਾ ਕਿ ਇਹ ਕਟਿੰਗ ਡਾਈ ਹੈ। ਇਸੇ ਤਰੀਕੇ ਦੇ ਡਿਪੈਂਡ ਮੈਂ ਤੈਨੂੰ ਹੋਮ ਵੀ ਦਿਖਾਉਣਾ। ਸਾਈਜ਼ ਦੇ ਅਕੋਰਡਿੰਗ ਵੀ ਹੁੰਦੇ ਆ? ਇਹ ਸਾਈਡ ਦੇ ਅਕੋਰਡਿੰਗ ਹੁੰਦੇ ਆ। ਜਿਸ ਤਰ੍ਹਾਂ ਜਿਸ ਸਾਈਜ਼ ਦੀ ਡਾਈ ਹੋਊਗੀ ਨਾ, ਉਸ ਸਾਈਜ਼ ਦਾ ਹੀ ਇਹਦੇ ਵਿੱਚ ਕੱਟਿਆ ਜਾਊਗਾ ਮਟੀਰੀਅਲ। ਉਹ ਹਰ ਸਾਈਜ਼ ਦਾ ਅਲੱਗ-ਅਲੱਗ ਹੁੰਦਾ। ਜਿੱਦਾਂ ਇਹ ਮੈਂ ਤੁਹਾਨੂੰ ਦਿਖਾਉਣਾ, ਜਿੱਦਾਂ ਇਹ ਅਲੱਗ ਮਟੀਰੀਅਲ ਅਲੱਗ, ਇਹਦੀ ਡਾਈ ਅਲੱਗ ਲੱਭੂਗੀ, ਇਹ ਕੰਪੋਨੈਂਟ ਅਲੱਗ ਹੈ। ਇਹ ਕਟਿੰਗ ਦੀਆਂ ਲੋਹੇ ਦੀਆਂ ਡਾਈਆਂ ਆ ਜਾਏ, ਇਹਦੇ ਉੱਤੇ ਹਾਈਡ੍ਰੋਲਿਕ ਪ੍ਰੈਸ ਜੋ ਇਹ ਕਰਤੀ ਹੈ ਮਸ਼ੀਨ, ਤੇ ਇਹ ਜਿਵੇਂ ਖੋਡ ਲੱਗੇ ਹੁੰਦੇ ਨੇ ਅਲੱਗ-ਅਲੱਗ, ਇਹਦੇ ਵਿੱਚ 8 ਹੋਲ ਲੱਗੇ ਹੋਏ ਨੇ, ਤੇ ਇਹ 8 ਪੀਸ ਇੱਕ ਵਾਰ ਦੇ ਵਿੱਚ ਕੱਟ ਦਿੰਦੀ ਹੈ। ਹਾਂ, ਕਿਉਂਕਿ ਇਸੇ ਤਰੀਕੇ ਨਾਲ ਵੀ ਮੈਂ ਆਪਣੇ ਕੋਈ ਅਲੱਗ-ਅਲੱਗ ਇਹ ਕੰਪੋਨੈਂਟ ਕੱਟੇ ਜਾ ਰਹੇ ਆ ਨਾ। ਇਹ ਜੁੱਤੇ ਦੇ ਕੋਈ ਅੱਗੇ ਦਾ ਹਿੱਸਾ, ਕੋਈ ਪਿੱਛੇ ਦਾ ਹਿੱਸਾ, ਕੋਈ ਪਿੱਛੇ ਦਾ ਕੱਪੜਾ, ਕੋਈ ਫੋਮ, ਵੱਖਰੀ ਜਿਹੜੀ ਆਪਾਂ ਗੱਲ ਕੀਤੀ ਸੀ, ਜਿਹੜੀ ਮੈਂ ਤੁਹਾਨੂੰ ਕਿਹਾ ਸੀ ਸਟਿਚਿੰਗ ਹੋ ਕੇ ਜਿਹੜੇ ਇਕੱਠੀਆਂ ਹੁੰਦੀਆਂ ਨੇ, ਉਹ ਸਾਰੀਆਂ ਇੱਥੇ ਕੱਟੀਆਂ। ਜਿਵੇਂ ਇਹ ਕਲਿੱਕਰ ਦੇ ਉੱਤੇ ਇਹ ਜੋ ਕੰਪੋਨੈਂਟ ਕੱਟ ਰਹੇ ਆ, ਇਹਨੂੰ ਇਹ ਸੋਲ ਕਹਿੰਦੇ ਆ। ਜਿਵੇਂ ਆਪਾਂ ਸਕੂਲ ਵਾਲੇ ਬੂਟ ਤੁਸੀਂ ਲੈਂਦੇ ਹੋ, ਉਹਦੇ ਵਿੱਚ ਪਤਾਵਾ ਨਹੀਂ ਹੁੰਦਾ ਜਿਹੜਾ, ਉਹ ਪਤਾਵਾ। ਇਸ ਤੋਂ ਬਾਅਦ ਇਹਦੇ ਵਿੱਚ ਬ੍ਰਾਂਡਿੰਗ ਦਾ ਨਾਮ, ਇਹ ਵੱਖਰਾ ਮਟੀਰੀਅਲ ਹੈ, ਇਹ ਵੱਖਰਾ ਮਟੀਰੀਅਲ ਹੈ ਅੱਗੇ ਵਿੱਚ ਇਹ ਸਤਾਇਆ ਕਿ ਆਲਰੇਡੀ ਇਦਾਂ ਹੀ ਸੀ? ਨਹੀਂ, ਇਹ ਆਲਰੇਡੀ ਚਿਪਕਾਇਆ ਹੁੰਦਾ। ਕਿ ਅਸੀਂ ਡਿਮਾਂਡ ਕਰਦੇ ਹਾਂ ਉਹਨਾਂ ਦਾ, ਜਿਹੜੇ ਇਹ ਚਿਪਕਾਉਣ ਦਾ ਕੰਮ ਕਰਦੇ ਆ, ਕਿ ਇਸ ਕੱਪੜੇ ਦੇ ਉੱਤੇ ਸਾਨੂੰ ਇਹ ਚੀਜ਼ ਚਾਹੀਦੀ ਹੈ। ਓਕੇ, ਉਹ ਸਾਨੂੰ ਇਹ ਚਿਪਕਾਇਆ ਦਿੰਦੇ ਆ। ਤੇ ਫਿਰ ਤੁਸੀਂ ਇੱਥੇ ਕਟਿੰਗ ਕਰ ਰਹੇ? ਇੱਕ ਅਸੀਂ ਸਿਰਫ ਕਟਿੰਗ ਕਰਦੇ ਹਾਂ। ਕਟਿੰਗ ਹੋਣ ਤੋਂ ਬਾਅਦ ਇਹਦੇ ਉੱਤੇ ਪ੍ਰਿੰਟਿੰਗ ਹੋਗੀ ਬ੍ਰਾਂਡਿੰਗ ਦੀ। ਉਸ ਤੋਂ ਬਾਅਦ ਇਹ ਜੁੱਤੇ ਦੇ ਉੱਤੇ ਤੰਜ, ਇਹ ਜਿਹੜੇ ਆਪਾਂ ਸਕੂਲ ਵਾਲੇ ਬੂਟ ਪਾਉਂਦੇ ਉਹ ਪਤਾਵਾ ਹੈ। ਹੁਣ ਅਗਲਾ ਕੰਮ ਜਿਵੇਂ ਬ੍ਰਾਂਡਿੰਗ ਦਾ ਆ ਜਾਂਦਾ ਹੈ। ਹਾਂ, ਇਹ ਬ੍ਰਾਂਡ ਪ੍ਰਿੰਟ ਕਰ ਰਹੇ, ਤੁਹਾਨੂੰ ਅੱਗੇ ਵੀ ਦਿਖਾਉਣਾ, ਅੱਗੇ ਫਟਾ ਚੱਲ ਰਿਹਾ ਹੋਣਾ। ਇਹ ਦੇਖੋ, ਇਸ ਤਰੀਕੇ ਨਾਲ ਜਿਵੇਂ ਆਪਾਂ ਉਹ ਕੰਪੋਨੈਂਟ ਚੱਕਿਆ ਸੀਗਾ ਪਤਾਵਾ, ਇਹ ਚੱਪਲ ਦਾ ਪਤਾਵਾ, ਹੁਣ ਇਹ ਪਲੇਨ ਹੈ। ਇਹਦੇ ਉੱਪਰ ਬ੍ਰਾਂਡ ਕਿਵੇਂ ਆਊਗਾ? ਇਹ ਦੇਖੋ, ਇਹਨਾਂ ਨੇ ਇਹ ਰੱਖਣਾ ਹੈ, ਉੱਪਰ ਕਲਰ ਮਾਰਨਾ, ਉੱਪਰ ਬ੍ਰਾਂਡ ਛਪ ਕੇ ਆ ਗਈ। ਇਹ ਸਿਰਫ ਇਹਨਾਂ ਦੇਖੋ, ਇਹ 1 ਸੈਕਿੰਡ ਦਾ ਕੰਮ ਹੈ। ਇਸ ਤਰੀਕੇ ਨਾਲ ਇਹਦੀ ਕੁਝ ਵੀ, ਜਿਸ ਤਰ੍ਹਾਂ ਜੁੱਤੇ ਦੇ ਉੱਪਰ ਕੰਪੋਨੈਂਟ ਹੁੰਦੇ ਆ, ਕਿਤੇ ਵੀ ਆਪਣਾ ਬ੍ਰਾਂਡ ਲਿਖਣਾ ਚਾਹੁੰਦੇ ਆ, ਕੁਝ ਵੀ ਪ੍ਰਿੰਟ ਕਰਨਾ ਚਾਹੁੰਦੇ ਆ, ਉਹਦਾ ਆਰਟੀਕਲ ਨਾਮ, ਉਹਦਾ ਸਾਈਜ਼, ਸਭ ਇੱਕ ਹੀ ਬ੍ਰਾਂਡ ਦੇ ਵਿੱਚ ਇਹ ਖੁੱਲ੍ਹ ਕੇ ਆ ਗਿਆ।
ਤੇ ਇੱਕ ਵਾਰ ਛਾਪੀ ਜਾਂਦਾ ਪੱਕਾ ਹੋ ਜਾਂਦਾ ਕਿ ਕਰ ਜਾਂਦਾ ਹੈ? ਨਹੀਂ, ਇਹ ਸੁੱਕਣ ਦਾ ਟਾਈਮ ਲੈਂਦਾ ਹੈ ਕੁਛ ਚਿਰ। ਜਿਸ ਤਰ੍ਹਾਂ ਇਹ ਤੋਂ ਖਿਲਾ ਕੇ ਰੱਖ ਦਿੰਦੇ ਨੇ, ਇਹ ਫੈਲਾ ਕੇ ਇਸ ਲਈ ਰੱਖ ਰਿਹਾ ਇਹ ਵੀ ਇਹਨੂੰ ਸੁੱਕਣ ਦਾ ਟਾਈਮ ਮਿਲ ਸਕੇ। ਉਹ ਜ਼ਿਆਦਾ ਟਾਈਮ ਨਹੀਂ ਲੱਗਦਾ, ਸਿਰਫ 5-7 ਮਿੰਟਾਂ ਦੇ ਵਿੱਚ ਇਹ ਸੁੱਕ ਜਾਂਦਾ। ਕਿਸ ਚੀਜ਼ ਦਾ ਕਲਰ ਕਿਸ ਚੀਜ਼ ਨਾਲ ਬਣੇ ਹੁੰਦੇ, ਕੀ ਹੁੰਦਾ ਹੈ, ਕਿਹੜਾ ਕਲਰ? ਇਹ ਕਲਰ ਨੇ ਜਿਸ ਤਰ੍ਹਾਂ ਨਾਰਮਲ ਕਲਰ ਆਉਂਦੇ ਨੇ, ਜਿਵੇਂ ਆਪਾਂ ਇਹ ਪ੍ਰਿੰਟਿੰਗ ਦੇ PVC ਦੇ ਕਲਰ ਅਲੱਗ ਆਉਂਦੇ ਨੇ, ਇਹ ਵਿੱਚ ਵੈਨਿਸ਼ਨ ਕਲਰ ਵੀ ਹੁੰਦੇ ਨੇ, ਥੋੜ੍ਹੀ ਚਮਕ ਦੇ ਵਿੱਚ ਆਉਂਦੇ ਨੇ। ਇਹ ਬਸ ਜਿਸ ਤਰੀਕੇ ਦੇ ਆਪਣੇ ਬਾਕੀ ਕਲਰ ਹੁੰਦੇ ਨਾ, ਇਹਨਾਂ ਦੇ PVC ਦੇ ਅਲੱਗ ਕਲਰ ਆਉਂਦੇ ਆ। ਕੈਟਾਗਰੀ ਜਿਵੇਂ ਕਿ ਤੁਸੀਂ ਦੇਖ ਚੁੱਕੇ ਹੋ ਨਾ, ਕਿਹੜੀ ਕਿੱਥੇ ਕਿੱਥੇ ਕੀ ਕੱਟ ਰਿਹਾ। ਹੁਣ ਇਹ ਜਿਹੜੀ ਚੀਜ਼ਾਂ ਕਿੱਥੇ ਕਿੱਥੇ ਇਸਤੇਮਾਲ ਹੁੰਦੀਆਂ ਨੇ, ਇਹ ਤੁਹਾਨੂੰ ਮੈਂ ਦਿਖਾਉਣਾ ਹੈ। ਜਿਵੇਂ ਨਾ ਇਹ ਜਿਹੜੀ ਚੀਜ਼ ਦੇਖ ਰਹੇ ਹਾਂ, ਇਹ ਵਾਲੀ ਪਾਰਟ, ਇਹ ਚੱਪਲ ਦਾ ਇਹ ਵਾਲਾ ਪਾਰਟ ਹੈ। ਓਕੇ, ਇਹ ਵਾਲਾ ਪਾਰਟ ਅਲੱਗ ਤੋਂ ਕੱਟਿਆ ਜਾਊਗਾ। ਤੇ ਜਿਹੜਾ ਇਹ ਵਾਲਾ ਪਾਰਟ ਹੈ ਨਾ, ਜਿਹੜਾ ਕੱਟ ਰਹੇ ਹੈ, ਇਹ ਨੀਚੇ ਵਾਲਾ। ਜਿਵੇਂ ਆਪਾਂ ਇਹਦੀ ਗੱਲ ਕਰੀਏ, ਇਹਦੇ ਵਿੱਚ ਜਿਹੜੇ ਕੰਪੋਨੈਂਟ ਅਲੱਗ-ਅਲੱਗ ਕੱਟੇ ਜਾ ਰਹੇ ਨੇ, ਉਹ ਵੀ ਮੈਂ ਤੁਹਾਨੂੰ ਦਿਖਾਉਣਾ ਜੋ ਅਗਲੇ ਕਲਿੱਕਰ ਦੇ ਨਾਲ ਕੱਟੇ ਜਾ ਰਹੇ। ਜਿਵੇਂ ਤੁਸੀਂ ਇਹ ਜੁੱਤੇ ਦਾ ਇਹ ਪਾਰਟ ਦੇਖ ਰਹੇ ਹੋ, ਇਹ ਤੁਹਾਨੂੰ ਕਿੱਥੇ ਲੱਗਿਆ ਨਜ਼ਰ ਆ ਰਿਹਾ? ਇਹ ਅੱਗੇ ਦਾ। ਹਾਂ, ਇਹ ਪਾਰਟ ਇੱਥੇ ਲੱਗੂਗਾ। ਇਸੇ ਤਰ੍ਹਾਂ ਅਲੱਗ-ਅਲੱਗ ਪਾਰਟ ਅਲੱਗ-ਅਲੱਗ ਮਸ਼ੀਨਾਂ ਤੇ ਜਾਂ ਇੱਕ ਮਸ਼ੀਨ ਤੇ ਵੀ ਕੱਟ ਸਕਦੇ ਹਾਂ ਪਰ ਸਰ ਇਹ ਕੱਟੇ ਜਾਂਦੇ ਨੇ, ਬਾਅਦ ਵਿੱਚ ਸਟਿਚਿੰਗ ਦੇ ਵਿੱਚ ਪਾਉਂਦੇ ਨੇ। ਸਟਿਚਿੰਗ ਤੋਂ ਬਾਅਦ ਇਹ ਆਪਣਾ ਬਣ ਕੇ ਰੈਡੀ ਹੋ ਜਾਣ। ਤੇਰੇ ਛੇਕ ਵੱਖਰੀ ਦਾ ਦਿਓ? ਇਹ ਵੱਖਰੀ ਥਾਂ ਤੇ ਹੋਣਗੇ। ਇਹ ਅਗਲਾ ਪ੍ਰੋਸੈਸ ਹੈ ਇਹਦਾ, ਇਹਨੂੰ ਇੰਬੋਜਿੰਗ ਦਾ ਪ੍ਰੋਸੈਸ ਕਹਿੰਦੇ ਆ। ਇਹ ਅਗਲਾ ਪ੍ਰੋਸੈਸ ਆ। ਜਿਵੇਂ ਤੁਸੀਂ ਅੱਪਰ ਦੇ ਵਿੱਚ ਇਹ ਡਿਜ਼ਾਈਨ ਦੇਖ ਰਹੇ ਹੋਵੋਗੇ, ਤੁਸੀਂ ਕਹਿੰਦੇ ਸੀ ਵੀ ਇਹ ਕਿਵੇਂ ਆਇਆ, ਤੇ ਇਹਦੀਆਂ ਡਾਈਆਂ ਹੁੰਦੀਆਂ ਨੇ ਅਲੱਗ-ਅਲੱਗ, ਇਸ ਤਰ੍ਹਾਂ ਦੀਆਂ ਡਾਈਆਂ ਹੁੰਦੀਆਂ ਨੇ। ਇਹ ਬੇਸਲ ਜੀ ਪਿੱਤਲ ਬਣਿਆ ਹੋਇਆ ਹੈ। ਹਾਂ, ਇਹ ਪਿੱਤਲ ਦੀ ਡਾਈ ਹੁੰਦੀ ਹੈ। ਇਹ ਇਸ ਮਸ਼ੀਨ ਦੇ ਉੱਤੇ ਫਿੱਟ ਹੋ ਜਾਂਦੀ, ਜਿਸ ਤਰ੍ਹਾਂ ਇਹ ਡਾਈ ਫਿੱਟ ਹੋਈ ਹੋਈ ਹੈ ਨਾ, ਉਸ ਤਰੀਕੇ ਨਾਲ ਫਿੱਟ ਹੋ ਜਾਂਦੀ, ਗਰਮ ਹੋ ਕੇ ਚੱਲਦੀ ਹੈ। ਇਹ PVC ਦਾ ਮਟੀਰੀਅਲ ਹੁੰਦਾ, ਇਹਦਾ ਕਿ ਗਰਮ ਹੋਣ ਤੇ ਦਬ ਜਾਂਦਾ। ਇਹਨੂੰ ਆਪਾਂ ਕਹਿੰਦੇ ਇਮੋਜਿੰਗ ਦਾ ਪ੍ਰੋਸੈਸ, ਇਮੋਜੀ। ਆਪਾਂ ਅਗਲੀ ਮਸ਼ੀਨ ਤੋਂ ਤੁਹਾਨੂੰ ਬਤਾਉਂਦੇ ਵੀ ਇਹ ਕਿਸ ਤਰ੍ਹਾਂ ਹੁੰਦਾ। ਦੇਖੋ, ਇਹ ਆਪਣਾ ਇਹਨਾਂ ਨੇ ਇਹ ਪਾਰਟ ਲਿਆ, ਇਹ ਜਦੋਂ ਇਹਨਾਂ ਨੇ ਚਲਾਇਆ ਤਾਂ ਇਸ ਤਰੀਕੇ ਦਾ ਪੇਪਰ ਕੀ ਆ ਗਿਆ ਤੇ ਚੀਜ਼ ਕੋ ਜਿਸ ਤਰ੍ਹਾਂ ਇਹ ਜੁੱਤੇ ਦਾ ਬੈਕ ਸਾਈਡ ਦਾ ਪਾਰਟ ਹੋ ਗਿਆ ਇਹ, ਠੀਕ ਹੈ। ਨਹੀਂ, ਖਾਜੇ ਦਾ ਇਹ ਪਲੇਨ ਹੈ। ਇਸ ਪ੍ਰੋਸੈਸ ਤੋਂ ਬਾਅਦ ਇਹਦੇ ਉੱਤੇ ਡਿਜ਼ਾਈਨ ਆ ਜਾਊਗਾ ਕਿ ਡਾਈ ਚੱਲ ਰਹੀ ਹੈ ਗਰਮ ਹੋ ਕੇ, ਇਹਦੇ ਉੱਤੇ ਡਿਜ਼ਾਈਨ ਬਣ ਕੇ ਆ ਰਿਹਾ। ਬਿਲਕੁਲ, ਆਹ ਦੇਖੋ ਚੇਂਜ ਹੋ, ਬਿਲਕੁਲ ਚੇਂਜ ਹੋ ਗਿਆ ਨਾ। ਇਹ ਦੇਖੋ ਕਿੰਨੀ ਦੇਰ ਦਾ ਕੰਮ ਹੈ। ਕਮ ਤੋਂ ਕਮ ਮੈਨੂੰ ਲੱਗਦਾ ਇਹ ਸਿਰਫ 2 ਸੈਕਿੰਡ ਦੀ ਸੈਕਿੰਡ ਦੀ ਕੱਢ, ਇੰਨੀ ਜਲਦੀ ਇਹ ਕੰਮ ਇਹ ਡਾਈਆਂ ਕਰਕੇ ਹੋ ਰਿਹਾ ਹੈ। ਗਰੀਸ਼ ਜੀ, ਜਿਵੇਂ ਤੁਸੀਂ ਇੰਟਰਵਿਊ ਦੇ ਵਿੱਚ ਮੇਰੇ ਤੋਂ ਸਵਾਲ ਪੁੱਛਿਆ ਸੀਗਾ ਵੀ ਇਹ ਡਬਲ ਕਲਰ ਕਿਵੇਂ ਆਇਆ, ਇਹ ਮੈਂ ਹੁਣ ਤੁਹਾਨੂੰ ਸਮਝਾਉਣਾ। ਇਹ ਡਬਲ ਕਲਰ ਆਇਆ ਕਿਵੇਂ। ਦੇਖੋ, ਇਹਦੇ 2 ਪ੍ਰੋਸੈਸ ਨੇ। ਪਹਿਲਾਂ ਇਹ ਇਸ ਕਲਰ ਦਾ ਰੈਂਡਰ ਨਿਕਲੂਗਾ, ਉਸ ਤੋਂ ਬਾਅਦ ਇਹ ਵਾਈਟ ਕਲਰ ਦਾ ਨਾ ਮੋਲਡ ਹੋਊਗਾ। ਕਿ ਰੈਂਡਰ ਨਿਕਲਦਾ ਕਿਵੇਂ ਹੈ, ਇਹਦੇ ਅਲੱਗ-ਅਲੱਗ ਕਲਰ ਦੇ ਦਾਣੇ ਹੁੰਦੇ ਆ। ਜਿਵੇਂ ਤੁਹਾਨੂੰ ਦਿਖਾਉਣਾ, ਜਿਵੇਂ ਅਸੀਂ ਬਲੂ ਬਣਾਉਣਾ ਤਾਂ ਇਹ ਬਲੂ ਹੈ। ਇਸੇ ਤਰੀਕੇ ਨਾਲ ਜਿਸ ਤਰ੍ਹਾਂ ਆਪਾਂ ਇਹ ਬਲੈਕ ਬਣਾਉਣਾ ਤਾਂ ਬਲੈਕ ਹੈ। ਇਹ ਜਿਸ ਤਰ੍ਹਾਂ ਗ੍ਰੇ ਦਾ ਪਿਆ, ਇਹ ਮਹਿੰਦੀ ਦਾ ਪਿਆ, ਉਸੇ ਤਰੀਕੇ ਨਾਲ ਇਸ ਤਰ੍ਹਾਂ ਇਹ ਯੈਲੋ ਦਾ ਪਿਆ, ਗ੍ਰੀਨ ਦਾ ਪਿਆ। ਆਪਾਂ ਜਿਹੜਾ ਕਲਰ ਵੀ ਆਪਾਂ ਚਾਹੀਏ ਨਾ, ਉਹ ਇੱਕ ਦਾਣਾ ਉਹਦੇ ਵਿੱਚ ਮਿਕਸ ਕਰਕੇ ਆਪਾਂ ਇਸ ਰੈਂਡਰ ਨੂੰ ਨਿਕਾਲ ਲੈਂਦੇ ਹਾਂ। ਜਿਵੇਂ ਕਿ ਆਪਾਂ ਦੇਖ ਸਕਦੇ ਇੱਧਰ ਨਿਕਲ ਵੀ ਰਿਹਾ ਹੈ। ਹੁਣ ਇਸ ਮਸ਼ੀਨ ਦੇ ਉੱਤੇ ਅਗਰ ਆਪਾਂ ਨੂੰ ਰੈੱਡ ਕਲਰ ਚਾਹੀਦਾ ਤਾਂ ਰੈੱਡ ਕਲਰ ਦਾ ਹੀ ਸਾਰਾ ਕਿਤੇ ਚੱਲ ਸਕਦਾ, ਸਾਰੇ ਸਾਈਜ਼। ਹੁਣ ਆਪਾਂ ਇਹ ਔਰੇਂਜ ਰੈਂਡਰ ਨਿਕਾਲ ਰਹੇ ਹਾਂ ਤਾਂ ਇਸ ਤਰੀਕੇ ਦਾ ਪਹਿਲਾਂ ਇਹ ਪਤਾਵਾ ਨਿਕਲ ਜਾਂਦਾ ਹੈ। ਇਹਨੂੰ ਰੈਂਡਲ ਕਹਿ ਦਿੰਦੇ ਅਸੀਂ ਆਮ ਬੋਲਚਾਲ ਵਿੱਚ। ਤੇ ਇਹ ਰੈਂਡਲ ਉਸ ਅਗਲੀ ਮਸ਼ੀਨ ਦੇ ਉੱਪਰ ਲੱਗ ਕੇ ਇਹ ਮੋਲਡ ਹੋ ਜਾਊਗਾ ਦਿੱਤਾ। ਉਹ ਵੀ ਹੁਣ ਮੈਂ ਦਿਖਾਊਂਗਾ ਅਗਲੇ ਪ੍ਰੋਸੈਸ ਤੇ। ਅੱਜ ਤੁਹਾਨੂੰ ਉਸ ਮਸ਼ੀਨ ਤੇ ਵੀ ਮੈਂ ਲੈ ਕੇ ਚੱਲਦਾ। ਜਿਵੇਂ ਕਿ ਗਰੀਸ਼ ਜੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਅਗਲਾ ਪ੍ਰੋਸੈਸ ਹੈ ਜਿਹੜਾ ਅਗਲੀ ਮਸ਼ੀਨ ਤੇ ਹੁੰਦਾ, ਉਹ ਮਸ਼ੀਨ ਹੈਗੀ ਹੈ, ਇਹਨੂੰ ਆਟੋਕਲੀ ਮਸ਼ੀਨ ਕਹਿੰਦੇ ਆ। ਤੇ ਇਹਦੇ ਵਿੱਚ ਜੋ ਵਾਈਟ ਕਲਰ ਦਾ ਤੁਸੀਂ ਪੁੱਛਿਆ ਸੀ ਨਾ ਵੀ ਇਹ ਕਿੱਥੋਂ ਆਉਂਦਾ, ਇਹ ਦਾਣੇ ਤੋਂ ਬਣਦਾ। ਉਹ ਦਾਣਾ ਇਹਦੇ ਵਿੱਚ ਸਟੋਰ ਹੁੰਦਾ, ਇਹਦੇ ਵਿੱਚ ਹੀ ਸਟੋਰ ਹੋ ਕੇ, ਤੇ ਇਹ ਜਿਹੜਾ ਇਹ ਤੁਹਾਨੂੰ ਪਾਈਪ ਟਾਈਪ ਦਿਖ ਰਹੀ ਹੈ, ਇਹ ਬ੍ਰਮ ਕਹਿੰਦੇ ਆ ਇਹਨੂੰ। ਇਹ ਦਾਣੇ ਨੂੰ ਭੁਲਾਉਣ ਦਾ ਕੰਮ ਕਰਦਾ। ਡਾਈਆਂ ਇਹ ਵਾਲੀਆਂ ਨੇ, ਠੀਕ ਹੈ। ਇਹ ਡਾਈਆਂ ਦੇ ਵਿੱਚ ਇਹ ਜਿਹੜਾ ਆਪਾਂ ਪਹਿਲਾਂ ਵਾਲੀ ਮਸ਼ੀਨ ਤੇ ਕੱਢ ਚੁੱਕੇ ਹਾਂ, ਇਹ ਮੈਨੂਅਲੀ ਸੈੱਟ ਹੋਊਗਾ। ਜਿਸ ਤਰ੍ਹਾਂ ਕਿ ਆਪਾਂ ਦੇਖ ਸਕਦੇ ਹਾਂ ਵੀ ਇੱਥੇ ਇਹ ਸੈੱਟ ਹੋ ਗਿਆ, ਇਹ ਡਾਈ ਦੇ ਵਿੱਚ ਸੈੱਟ ਹੋ ਗਿਆ, ਠੀਕ ਹੈ ਨਾ। ਇਹ ਸਾਰਾ ਮੈਨੂਅਲੀ ਵਰਕ ਹੁੰਦਾ। ਇੱਥੇ ਇੱਕ ਵਰਕਰ ਖੜਾ ਹੁੰਦਾ ਜੋ ਕਿ ਆਪਣੇ ਸਾਈਡ ਟੂ ਸਾਈਜ਼ ਉਹਦੇ ਵਿੱਚ ਡਾਈ ਦੇ ਵਿੱਚ ਫਿੱਟ ਕਰਤਾ ਇਹਨੂੰ। ਉਸ ਤੋਂ ਅੱਗੇ ਇਹ ਮਸ਼ੀਨ ਘੁੰਮ ਕੇ ਇੱਥੇ ਆ ਜਾਊਗੀ। ਮਤਲਬ ਇਹ ਤਾਂ ਆਪਾਂ ਨੀਚੇ ਰੱਖਤਾ, ਇਹ ਇੰਜੈਕਟ ਹੋ ਗਿਆ, ਨੀਲ ਆਪਾਂ ਇਹਦੇ ਵਿੱਚ ਪਾ ਦੇਣਾ ਹੈ। ਇਸ ਤਰ੍ਹਾਂ ਇਹ ਤੁਹਾਨੂੰ ਦੇਖੂਗਾ, ਇਸ ਤਰ੍ਹਾਂ ਦਾ ਨੀਲ ਹੁੰਦਾ ਹੈ, ਜਿਹਦੇ ਉੱਤੇ ਆਪਾਂ ਇਹ ਅੱਪਰ ਚੜਵਾ ਕੇ ਤੇ ਇਹਨੂੰ ਇੱਥੇ ਫਿੱਟ ਕਰ ਦਿੰਦੇ ਹਾਂ। ਇਹ ਨੀਲ ਨੀਚੇ ਜਾਊਗਾ
ਤਾਂ ਦਾਣਾ ਇੰਜੈਕਟ ਹੋਊਗਾ ਤਾਂ ਇਹ ਸੋਲ ਬਣ ਕੇ ਰੈਡੀ। ਅੱਗੇ ਜਾ ਕੇ ਇਹ ਡਾਈ ਖੁੱਲ ਜਾਊਗੀ ਸੋਲ ਬਣ ਕੇ, ਜੋ ਇਹ ਡਿਜ਼ਾਈਨ ਹੈ ਇਹ ਉੱਭਰ ਕੇ ਆ ਜਾਊਗਾ ਇਹਦੇ ਉੱਤੇ। ਹੁਣ ਜਿਸ ਤਰ੍ਹਾਂ ਇਹ ਜੁੱਤਾ ਬਣ ਕੇ ਤਿਆਰ ਹੋ ਗਿਆ, ਹਾਂਜੀ ਹਾਂਜੀ ਤੁਸੀਂ ਜਿਵੇਂ ਅੱਪਰ ਵੀ ਦੇਖਿਆ, ਇਹ ਅੱਪਰ ਕਿਵੇਂ ਰੈਡੀ ਹੋਇਆ, ਸੋਲ ਵੀ ਦੇਖਿਆ। ਵੇਸਟੇਜ ਹੈ, ਇਹ ਵੇਸਟੇਜ ਹੈ ਇਹ ਹਾਂ ਇਹ ਤੁਹਾਨੂੰ ਜੇ ਵੇਸਟ ਹੋ ਗਈ ਹੈ ਇਹਨੂੰ ਦੁਬਾਰਾ ਯੂਜ਼ ਕਰ ਸਕਦੇ। ਨਹੀਂ, ਇਹ PVC ਦੀ ਨਾ ਇੱਕ ਇਹ ਖਾਸ ਗੱਲ ਹੁੰਦੀ ਹੈ ਕਿ ਇਹਦੀ ਵੇਸਟੇਜ ਵੀ ਆਪਣੇ ਕੰਮ ਆ ਜਾਂਦੀ ਹੈ। ਅੱਛਾ ਇਹ ਜਿੰਨੀ ਵੀ ਵੇਸਟੇਜ ਨਿਕਲੀ ਹੈ ਨਾ ਇਹਦੀ, ਇਹ ਗ੍ਰਾਈਂਡਰ ਦੇ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਇਹਦੇ ਉੱਤੇ ਗ੍ਰਾਈਂਡ ਕਰਕੇ ਇਹਨੂੰ ਬਰੀਕ ਪਾਊਡਰ ਦੇ ਵਿੱਚ, ਜਿਸ ਤਰ੍ਹਾਂ ਇਹ ਦਾਣੇ ਦੀ ਫਾਰਮ ਦੇ ਵਿੱਚ ਇਹ ਬਣ ਜਾਊਗਾ। ਇਹਨੂੰ ਆਪਾਂ ਜਿਹੜਾ ਦਾਣਾ ਆਪਾਂ ਰੈਗੂਲਰ ਚਲਾਉਂਦੇ ਆ ਨਾ ਸੋਲ ਬਣਾਉਣ ਦੇ ਲਈ, ਉਹਦੇ ਵਿੱਚ ਮਿਕਸ ਕਰਕੇ ਦੁਬਾਰਾ ਚੱਲ ਜੀ। ਇਹਦੀ ਮਤਲਬ ਕਹਿਣ ਦਾ ਵੀ ਇਹਦੀ PVC ਦੀ ਇਹ ਖਾਸ ਗੱਲ ਹੈ, ਮਤਲਬ ਕੋਈ ਚੀਜ਼ ਵੇਸਟ ਨਹੀਂ ਹੁੰਦੀ। ਇਹਦੀ ਕੋਈ ਚੀਜ਼ ਵੇਸਟ ਨਹੀਂ ਹੁੰਦੀ ਤੇ ਦੁਬਾਰਾ ਫਿਰ ਕੰਮ ਰੀਪ੍ਰੋਸੈਸ ਕਰ ਲੈਂਦੇ ਆਪਾਂ ਇਹਨੂੰ। ਕੀ ਤੇ ਹੁਣ ਮੈਂ ਤੁਹਾਨੂੰ ਦੱਸਦਾ, ਜਿਵੇਂ ਇਹ ਬੂਟ ਬਣ ਕੇ ਤਿਆਰ ਹੋ ਗਈ ਤੇ ਸੋਲ ਵੀ ਲੱਗ ਗਿਆ, ਅੱਪਰ ਵੀ ਲੱਗ ਗਿਆ। ਹੁਣ ਇਹਦਾ ਆਖਰੀ ਪ੍ਰੋਸੈਸ ਜਿਹੜਾ ਹੁੰਦਾ ਪੈਕਿੰਗ ਦਾ। ਓਕੇ ਹੁਣ ਜਿਵੇਂ ਤੁਸੀਂ ਦੇਖ ਰਹੇ ਹੋਗੇ ਇੱਥੇ ਸਾਰਾ ਮਾਲ ਪੈਕ ਹੋ ਰਿਹਾ। ਹਾਂਜੀ ਤੋ ਇਸੇ ਤਰੀਕੇ ਨਾਲ ਇਹਦੇ ਇਹ ਜੁੱਤਾ ਇਹ ਰੱਖਿਆ, ਇਹ ਇੱਥੇ ਪੈਕਿੰਗ ਹੋਣ ਲਈ ਰੱਖਿਆ ਗਿਆ। ਓਕੇ ਇਹਦੇ ਵਿੱਚ ਲੇਸ ਪਊਗਾ, ਇਨਸੋਲ ਪਊਗਾ। ਇਹਦਾ ਜਿੱਥੇ ਵੀ ਇਹ ਫਾਲਤੂ ਜੀ ਕੇਅਰ ਦੇ ਲਈ ਇਹ ਬਣਾਏ ਹੁੰਦੇ ਨੇ ਨਾ, ਇਹਨੂੰ ਕੱਟ ਕੇ ਪੈਕ ਕਰਕੇ ਇਹ ਕਾਰਟੂਨ ਨੀਚੇ ਗਡਾਊਨ ਦੇ ਵਿੱਚ ਚਲੇ ਜਾਣਗੇ, ਉੱਥੋਂ ਮਾਲ ਇਹ ਬਾਜ਼ਾਰਾਂ ਦੇ ਵਿੱਚ ਚਲੇ ਜਾਂਦਾ। ਓਕੇ ਮਤਲਬ ਹੁਣ ਫੁੱਲ ਟੂ ਰੈਡੀ ਹੈ ਇੱਥੇ। ਇਹ ਫੁੱਲ ਟੂ ਰੈਡੀ ਇੱਥੇ ਇਹਦਾ ਆਖਰੀ ਪੜਾਅ ਇਹਦਾ। ਉਸ ਤੋਂ ਬਾਅਦ ਇਹ ਡਿਸਪੈਚ ਹੋਣਾ ਮਾਲ। ਕਿ ਮੈਂ ਤੁਹਾਨੂੰ ਦਿਖਾਇਆ ਪੋਰ ਸੂਟ ਕਿਵੇਂ ਬਣਦਾ ਹੈ, ਹੁਣ ਮੈਂ ਤੁਹਾਨੂੰ ਦਿਖਾਊਂਗਾ ਪੋਰ ਸੂਟ ਕਿਵੇਂ ਬਣਦਾ। ਤੇ ਤੁਸੀਂ ਦਾਣੇ ਦਾ ਇਸ ਮਸ਼ੀਨ ਦੇ ਵਿੱਚ ਇਹਨੂੰ ਗਰਮ ਕਰਦੇ ਆ ਘੁਮਾ ਕੇ, ਫਿਰ ਇਹਦੇ ਉੱਤੇ ਜਿਵੇਂ ਉਹ ਬਾਲਟੀ ਦਿਖ ਰਹੀ ਹੈ ਨਾ ਤੁਹਾਨੂੰ, ਡਾਇਰੈਕਟ ਪਾਵਾਂਗੇ ਪਿਘਲੇਗਾ ਨਹੀਂ, ਡਾਇਰੈਕਟਰੀ ਭਰ ਕੇ ਨਹੀਂ, ਡਾਇਰੈਕਟ ਕਰਨਾ ਕੱਟਿਆ ਤੋਂ ਬਾਅਦ ਨਹੀਂ, ਕੱਟੇ ਤੋਂ ਬਾਅਦ ਪਿਘਲੂਗਾ ਨਹੀਂ ਇਹ, ਥੋੜਾ ਇਹਨੂੰ ਗਰਮ ਕਰਨ ਦੀ ਲੋੜ ਪੈਂਦੀ ਹੈ। ਗਰਮ ਕਰਨ ਤੋਂ ਬਾਅਦ ਅਸੀਂ ਇੱਥੇ ਬਾਲਟੀ ਦੇ ਵਿੱਚ ਇਹਨਾਂ ਨੇ ਭਰਿਆ, ਉਸੇ ਲਾਤਾ, ਇੱਥੇ ਗਰਮ ਹੋ ਰਿਹਾ, ਹੀਟਰ ਲੱਗੇ ਦਿਖ ਰਹੇ ਨੇ, ਨੀਚੇ ਜਾ ਕੇ ਗਰਮ ਹੋ ਕੇ ਪਿਘਲ ਰਿਹਾ, ਪਿਘਲ ਕੇ ਡਾਈ ਭਰੀ ਜਾ ਰਹੀ ਹੈ। ਇੱਥੋਂ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਡਾਈ ਕਹਿ ਦਿੰਦੇ ਆ, ਇਹਨੂੰ ਮੋਲਡਿੰਗ ਡਾਈ ਕਹਿ ਦਿੰਦੇ ਆ, ਜਿਹਦੇ ਵਿੱਚ ਇਹ ਜੁੱਤਾ ਮੋਲਡ ਹੋਣਾ ਵਾ। ਹੁਣ ਦਿਖਾਉਣਾ ਮੈਂ ਵੀ ਅੱਪਰ ਨੂੰ ਮੋਲਡ ਕਿਸ ਤਰ੍ਹਾਂ ਕੀ ਕਰਦੇ ਨੇ। ਓਕੇ ਤੁਹਾਨੂੰ ਇਹ ਦਿਖਾਇਆ ਸੀਗਾ ਮੈਂ, ਇਹਨੂੰ ਉੱਪਰ ਕਹਿੰਦੇ ਆ। ਉਸ ਤੋਂ ਬਾਅਦ ਤੁਸੀਂ ਇਹ ਵੀ ਦੇਖਿਆ ਵੀ ਇਹਨੂੰ ਲਾਸਟਿੰਗ ਕਿਵੇਂ ਕਰਦੇ ਆ। ਉਹ ਲਾਸਟਿੰਗ ਕਰਦੇ ਕਿਉਂ ਆ? ਇਹ ਕੀ ਜੀ ਹੈ ਇਹ ਲੋਹੇ ਦਾ ਪੈਰ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ, ਇਹਨੂੰ ਨੀਲ ਕਹਿੰਦੇ ਆ। ਨੀਲ ਸਭ ਤੋਂ ਪਹਿਲਾਂ ਇਹਦੇ ਉੱਤੇ ਦੇਖੋ, ਇਹਨਾਂ ਨੇ ਉਹ ਧਾਗਾ ਜਿਵੇਂ ਖਿੱਚ ਰਹੇ ਆ, ਧਾਗਾ ਖਿੱਚ ਕੇ ਇਹਨਾਂ ਨੇ ਪੂਰਾ ਇਹਦੇ ਉੱਤੇ ਟਾਈਟ ਕਰਤਾ। ਹੁਣ ਦੇਖੋ ਜਿਵੇਂ ਬੂਟ ਦੀ ਸ਼ੇਪ ਹੁੰਦੀ ਹੈ ਨਾ, ਉਹ ਇਹਨੇ ਸ਼ੇਪ ਲੈ ਲਈ। ਇਹਦੇ ਵਿੱਚ ਪਹਿਲਾਂ ਉੱਪਰ ਨੂੰ ਗਰਮ ਕੀਤਾ ਗਿਆ ਵਾ, ਉਹ ਗਰਮ ਕਰਨ ਤੋਂ ਬਾਅਦ ਇਹ ਉੱਤੇ ਚੜਾਇਆ ਗਿਆ, ਸ਼ੇਪ ਲੈ ਗਈ। ਹੁਣ ਇਹ ਡਾਈ ਦੇ ਵਿੱਚ ਜਾਊਗਾ। ਹੁਣ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਹ ਡਾਈ ਦੇ ਵਿੱਚ ਫਿੱਟ ਹੋ ਕੇ ਉੱਥੋਂ ਇਹ ਗਰਮ ਦਾਣੇ ਤੋਂ ਭਰਿਆ ਜਾਊਗਾ। ਹੁਣ ਜੇ ਇਹ ਡਾਈ ਅੰਦਰ ਡਾਲ ਰਿਹਾ ਨਾ, ਉਹਦੇ ਵਿੱਚ ਆਪੋ ਗਰਮ ਦਾਣਾ ਉਹ ਇਹਦੇ ਛੇਦ ਰਹੀ, ਇਹ ਜਿਹੜਾ ਇਹਦੇ ਵਿੱਚ ਸੁਰਾਖ ਹੈ ਡਾਈ ਦੇ ਵਿੱਚ, ਇਹ ਤੋਂ ਉਹ ਸੋਲ ਭਰੂਗਾ। ਹੁਣ ਇਹਨੇ ਕੁਝ ਸੈਕਿੰਡਾਂ ਦੇ ਵਿੱਚ 5 ਸੈਕਿੰਡ ਵੀ ਨਹੀਂ ਲੱਗੇ, ਇਹ ਸੋਲ ਭਰ ਗਏ। ਹੁਣ ਇਹ ਪ੍ਰੋਸੈਸ ਆ ਖੱਟਾ ਹੋਣ ਦਾ। ਉੱਥੋਂ ਉਹਨਾਂ ਨੇ ਸੋਲ ਭਰਿਆ, ਇੱਥੇ ਠੰਡਾ ਹੋ ਕੇ ਇਹ ਦੇਖੋ ਡਾਈ ਖੋਲ ਰਿਹਾ। ਆਪਾਂ ਉਹਦੇ ਵਿੱਚ ਅੱਪਰ ਪਾਇਆ ਸੀਗਾ ਕੱਸ ਕੇ, ਉੱਤੇ ਇਹ ਉੱਤੇ ਠੰਡਾ ਵੀ ਹੋ ਗਿਆ, ਇੰਨੀ ਜਲਦੀ ਠੰਡਾ ਵੀ ਹੋ ਗਿਆ ਕਿ ਉੱਪਰ ਪੱਖਾ ਵੀ ਲੱਗਿਆ ਹੋਇਆ। ਬਿਲਕੁਲ ਨਾਰਮਲ ਹੈ, ਦੇਖੋ ਮੈਂ ਟੱਚ ਕਰ ਰਿਹਾ। ਗਰਮ ਹੈ ਪਰ ਇੰਨਾ ਵੀ ਜ਼ਿਆਦਾ ਗਰਮ ਨਹੀਂ ਹੈਗਾ। ਇਹ ਉੱਪਰ ਪੰਖਾ ਲੱਗਿਆ ਹੋਇਆ ਨਾ, ਇਹਦੇ ਨਾਲ ਠੰਡਾ ਹੋ। ਇਹ ਮਟੀਰੀਅਲ ਹੀ ਇਹੋ ਜਿਹਾ ਹੁੰਦਾ ਵੀ ਜ਼ਿਆਦਾ ਦੇਰ ਲੈਂਦਾ ਨਹੀਂ ਹੈ ਠੰਡਾ ਹੋ, ਤੇ ਐਂ ਬਣ ਕੇ ਇਹ ਜੁੱਤਾ ਤਿਆਰ ਹੋ ਜਾਂਦਾ। ਇਸੇ ਤਰੀਕੇ ਨਾਲ ਇਹਨਾਂ ਨੂੰ ਟੋਲੀਆਂ ਦੇ ਵਿੱਚ ਰੱਖਦੇ ਰਹਿੰਦੇ। ਇਹ ਟੋਲੀਆਂ ਜਾਣਗੇ ਪੈਕਿੰਗ ਦੇ ਵਿੱਚ, ਪੈਕਿੰਗ ਦੇ ਵਿੱਚ ਫਿਰ ਸਾਰਾ ਉਹੀ ਪ੍ਰੋਸੈਸ, ਇਨਸੋਲ ਇਹਦੇ ਵਿੱਚ ਪੈਣਗਾ, ਜਿਹਦੇ ਵਿੱਚ ਲੇਸ ਲੱਗਣਾ, ਲੇਸ ਪਊਗਾ, ਤੇ ਫਿਰ ਇਹ ਫਾਈਨਲ ਰਾਊਂਡ ਆਪਣਾ ਪਊਗਾ। ਪਰ ਜਿਵੇਂ ਤੁਸੀਂ ਉਹ ਮਸ਼ੀਨਾਂ ਤੇ ਮਾਲ ਬਣਵਾ ਦੇਖਿਆ, ਇਸੇ ਤਰੀਕੇ ਦੀਆਂ 16 ਮਸ਼ੀਨਾਂ ਨੇ ਸਾਡੇ ਕੋਲੇ, ਕਿ ਇਹ 16 ਦੇ ਵਿੱਚ 13 ਹੁਣ ਕਰੰਟਲੀ ਚੱਲ ਰਹੀ, ਜਿਹਦੇ ਵਿੱਚ ਅਲੱਗ-ਅਲੱਗ ਕਲਰ ਦਾ ਮਾਲ ਵੀ ਚੱਲ ਸਕਦਾ। ਜਿਵੇਂ ਕਿਸੇ ਸਫੇਦ ਚੱਲ ਰਿਹਾ ਨਾ, ਉੱਥੇ ਸਫੇਦ ਹੀ ਚੱਲੂਗਾ, ਜਿੱਥੇ ਬਲੈਕ ਚੱਲਦਾ ਉੱਥੇ ਬਲੈਕ ਚੱਲੂਗਾ। ਹੁਣ ਸਾਰੀਆਂ ਮਸ਼ੀਨਾਂ ਦੇ ਉੱਤੇ ਅਲੱਗ-ਅਲੱਗ ਆਰਟੀਕਲ, ਕਿਤੇ ਸਕੂਲ ਸ਼ੂਜ਼ ਬਣ ਰਿਹਾ ਤੇ ਕਿਤੇ ਸਪੋਰਟਸ ਬਣ ਰਿਹਾ। ਇਸ ਤਰੀਕੇ ਨਾਲ ਅਲੱਗ-ਅਲੱਗ ਤਰੀਕੇ ਦਾ ਮਾਲ ਵੀ ਵੱਖਰੇ ਹੈ। ਹਾਂ, ਸਾਈਜ਼ ਵੀ ਵੱਖਰੇ। ਜਿਸ ਤਰ੍ਹਾਂ ਇਹ ਡਾਈ ਤੁਸੀਂ ਦੇਖ ਰਹੇ ਬਣ ਰਿਹਾ ਤਾਂ 7 ਹੀ ਬਣ ਰਿਹਾ। ਜੇ 7 ਬਣ ਰਿਹਾ ਤਾਂ 7 ਹੀ ਬਣ ਰਿਹਾ। ਜਿਵੇਂ ਇਹ ਡਾਈ ਤੁਸੀਂ ਦੇਖ ਰਹੇ ਹੋ ਨਾ, ਇਹ ਡਾਈ ਨੂੰ ਆਪਾਂ ਖੋਲ ਕੇ ਦੇਖਾਂਗੇ, ਇਹਦੇ ਉੱਤੇ 10 ਨੰਬਰ ਲਿਖਿਆ ਹੈ, ਤੇ ਇਹਦੇ ਉੱਤੇ 10 ਨੰਬਰ ਦਾ ਜੁੱਤਾ ਹੀ ਮੋਲਡ ਕਰ ਸਕਦੇ ਆਪਾਂ। ਦੂਸਰੇ ਸਾਈਜ਼ ਦਾ ਅਲੱਗ ਹੋਊਗਾ, ਲੈਫਟ ਰਾਈਟ ਦੀ ਹੁੰਦੀ ਡਾਈ, ਇਹ ਲੈਫਟ ਦੀ ਅਲੱਗ, ਰਾਈਟ ਦੀ ਅਲੱਗ। ਇਸ ਤਰੀਕੇ ਨਾਲ ਸਾਰੇ ਇਹ ਅਲੱਗ-ਅਲੱਗ ਸਾਈਜ਼ ਦੇ ਡਾਈਆਂ ਪਈਆਂ ਨੇ। ਜਿਹੜੇ ਸਾਈਜ਼ 'ਚ ਆਪਾਂ ਨੂੰ ਮਾਲ ਚਾਹੀਦਾ ਉਹ ਡਾਈਆਂ ਲਗਾ ਕੇ ਆਪਾਂ ਇਹ ਮਸ਼ੀਨ ਦੇ ਉੱਤੇ ਚਲਾ ਕੇ ਆਪਾਂ ਮੋਲਡ ਕਰ ਸਕਦੇ। ਇੱਥੇ ਡਾਈ ਕਿੰਨੇ ਕੁ ਰੁਪਏ ਦੀ ਆਉਂਦੀ ਹੈ, ਕਿੰਨਾ ਕੁ ਬਜਟ ਹੁੰਦਾ ਇਹਦਾ?
ਦੇਖੋ ਜੀ ਡਾਈ ਸਾਈਜ਼ ਦੇ ਉੱਤੇ ਵੀ ਡਿਪੈਂਡ ਕਰਦੀ ਹੈ। ਜਿਵੇਂ ਛੋਟੇ ਸਾਈਜ਼ ਦੀ ਲਗਭਗ ਇਹ 60-70 ਹਜ਼ਾਰ ਰੁਪਏ ਦੀ ਜੋੜੀ ਬਣ ਜਾਂਦੀ, 70 ਹਜ਼ਾਰ ਦੀ ਇੱਕ ਜੋੜੀ ਬਣ ਜਾਂਦੀ। ਇਸ ਤਰੀਕੇ ਨਾਲ ਸਾਡੇ ਕੋਲ ਹੋਣਗੇ ਇੱਥੇ ਤਕਰੀਬਨ 500 ਪੇਅਰ ਡਾਈ ਦੇ ਹੋਣ। ਇੰਨੀ ਮਸ਼ੀਨਾਂ ਤੇ ਸਾਰੀਆਂ ਡਾਈਆਂ ਚੱਲ ਰਹੀਆਂ ਵਾ ਤੇ ਕਿਸੇ ਨਾ ਕਿਸੇ ਡਾਈ ਦੇ ਵਿੱਚ ਨਾ ਕੋਈ ਡਿਫੈਕਟ ਆਉਂਦਾ ਰਹਿੰਦਾ ਤੇ ਡਾਈ ਮੇਕਰ ਸਾਹਿਬ ਨੇ ਇਹ ਡਾਈ ਨੂੰ ਰਿਪੇਅਰ ਕਰਦੇ ਰਹਿੰਦੇ ਨਾਲ ਦੀ ਨਾਲ ਕਿ ਤਾਂ ਕਿ ਆਪਣਾ ਕੰਮ ਨਾ ਰੁਕੇ। ਮਸ਼ੀਨਾਂ ਦੇ ਉੱਤੇ ਮਾਲ ਚੱਲ ਰਿਹਾ, ਨਾਲ ਦੀ ਨਾਲ ਡਾਈ ਰਿਪੇਅਰ ਕਰਕੇ ਮਸ਼ੀਨ ਦੇ ਉੱਤੇ ਦੁਬਾਰਾ ਫਿਰ ਵਾਪਸ ਦੇ ਦਿੰਦੇ ਆ ਕਿ ਆਪਣਾ ਕੰਮ ਨਾ ਰੁਕੇ। ਇਹ ਡਾਈ ਮੇਕਰ ਰੂਮ। ਤਾਂ ਦੋਸਤੋ ਅਸੀਂ ਆਫਿਸ ਦੇ ਵਿੱਚ ਵਾਪਸ ਆ ਚੁੱਕੇ ਹਾਂ। ਧੰਨਵਾਦ ਨਿਸ਼ਾਨ ਜੀ, ਤੁਸੀਂ ਸਾਨੂੰ ਫੈਕਟਰੀ ਦਾ ਚੱਕਰ ਲਵਾਇਆ, ਰਾਉਂਡ ਲਵਾਇਆ। ਸਾਨੂੰ ਪਤਾ ਲੱਗਾ ਕਿ ਸ਼ੂਜ਼ ਬਣਦੇ ਕਿਵੇਂ ਨੇ, ਕਿੰਨੀ ਮਿਹਨਤ ਨਾਲ ਬਣਦੇ ਨੇ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ, ਸਾਡੇ ਦਰਸ਼ਕ ਵੀ ਇਹ ਜਾਣਨਾ ਚਾਹੁੰਦੇ ਨੇ ਕਿ ਅਸੀਂ ਇਸ ਫੈਕਟਰੀ ਨੂੰ, ਇਸ ਜਗ੍ਹਾ ਨੂੰ ਅਨੋਖੀ ਗਲੀ ਦੇ ਵਿੱਚ, ਅਨੋਖੀ ਗਲੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਿਉਂ ਕੀਤਾ? ਦੇਖੋ ਜੀ ਤੁਸੀਂ ਸ਼ਾਮਿਲ ਕੀਤਾ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਜਗ੍ਹਾ ਨੂੰ ਅਨੋਖੀ ਮੈਂ ਇਸ ਲਈ ਕਹੂੰਗਾ ਕਿਉਂਕਿ ਪੂਰੇ ਇੰਡੀਆ ਦੇ ਵਿੱਚ ਇੱਕ ਜਗ੍ਹਾ ਵਾ ਜਿੱਥੇ ਸਾਰੀ ਇੰਡਸਟਰੀ ਫੁੱਟਵੇਅਰ ਦੀ ਹੈ ਜਾਂ ਫੁੱਟਵੇਅਰ ਨਾਲ ਰਿਲੇਟਡ ਦੀ ਹੈ। ਰਿਲੇਟਡ ਮਤਲਬ ਜਿਸ ਤਰ੍ਹਾਂ ਕਿਸੇ ਫੈਕਟਰੀ ਦੇ ਵਿੱਚ ਲੇਸ ਬਣ ਰਿਹਾ, ਕਿਸੇ ਬੱਕਲ ਬਣ ਰਿਹਾ, ਕਿਸੇ ਦੀ ਰੈਗਜਰ ਬਣ ਰਹੀ ਹੈ, ਜੈਸੇ ਅਸੀਂ ਜਿਸ ਤਰ੍ਹਾਂ ਫੁੱਲ ਜੁੱਤਾ ਬਣਾ ਰਹੇ ਹਾਂ, ਇਸ ਤਰੀਕੇ ਨਾਲ ਇਹਦੇ ਨੇ ਸਹਾਇਕ ਇੰਡਸਟਰੀਆਂ ਇਸੇ ਏਰੀਆ ਦੇ ਵਿੱਚ ਨੇ। ਇਸ ਤਰੀਕੇ ਨਾਲ ਤੁਸੀਂ ਇਹਨੂੰ ਕਹਿ ਸਕਦੇ ਹੋ ਅਨੋਖੀ ਜਗ੍ਹਾ। ਦਰਸ਼ਕਾਂ ਨੂੰ ਆਨਸਰ ਮਿਲ ਚੁੱਕਾ ਹੋਊਗਾ ਕਿ ਅਸੀਂ ਇਸ ਨੂੰ ਅਨੋਖੀ ਗਲੀ ਪ੍ਰੋਗਰਾਮ ਦੇ ਵਿੱਚ ਕਿਉਂ ਸ਼ਾਮਲ ਕੀਤਾ। ਤਾਂ ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਦੱਸਣਾ ਚਾਹੂੰਗਾ ਕਿ ਜਦੋਂ ਮੈਂ ਅੰਦਰ ਗਿਆ, ਮੈਂ ਚੀਜ਼ਾਂ ਦੇਖੀਆਂ ਕਿ ਬਣਦਾ ਕਿਵੇਂ ਹੈ ਬੂਟ, ਹੈ ਨਾ, ਉਹਦਾ ਸ਼ੁਰੂਆਤ ਕਿਵੇਂ ਹੁੰਦੀ ਹੈ, ਇਹ ਤੁਸੀਂ ਵੀ ਦੇਖਿਆ ਨਾਲ ਵੀਡੀਓ ਦੇ ਵਿੱਚ। ਮਗਰ ਇੱਕ ਚੀਜ਼ ਜਿਹੜੀ ਮੈਨੂੰ ਸਭ ਤੋਂ ਬੜੀ ਵੱਡੀ ਚੀਜ਼ ਲੱਗੀ, ਤੁਹਾਨੂੰ ਮੈਂ ਦੱਸਿਆ ਵੀ ਕਿ ਜਿਵੇਂ ਉੱਥੇ ਮਜ਼ਦੂਰ ਕੰਮ ਕਰ ਰਹੇ ਨੇ 45-50 ਡਿਗਰੀ ਟੈਂਪਰੇਚਰ ਦੇ ਉੱਤੇ, ਔਰ ਇੰਨਾ ਹਾਰਡ ਵਰਕ ਹੈ ਉੱਥੇ ਉਸ ਚੀਜ਼ ਦੇ ਉੱਤੇ, ਸਪੈਸ਼ਲ ਇਸ ਏਰੀਆ ਨੂੰ ਬਣਾਉਣ ਲਈ, ਹੈ ਨਾ। ਤਾਂ ਮੈਨੂੰ ਉਹ ਬੜਾ ਮਤਲਬ ਕਿ ਲੱਗਿਆ ਕਿ ਦੇਖੋ ਕਿੱਥੇ ਕਿਸ ਤਰ੍ਹਾਂ ਕੰਮ ਹੋ ਰਿਹਾ ਹੈ। ਤੇ ਬਾਕੀ ਹੋਪ ਸੋ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਜ਼ਿਆਦਾ ਅੱਛਾ ਲੱਗਿਆ ਹੋਊਗਾ ਤੇ ਸਾਨੂੰ ਕਮੈਂਟ ਦੇ ਵਿੱਚ ਆਪਣੇ ਸੁਝਾਅ ਦੇ ਨਾਲ ਨਾ ਭੁੱਲਿਓ ਕਿ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਕੀ ਸਿੱਖਣ ਨੂੰ ਮਿਲਿਆ, ਕੀ ਸਮਝਣ ਨੂੰ ਮਿਲਿਆ।